ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 22 ਜੂਨ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਅਮਰੀਕਾ ਦਾ ਈਰਾਨ ਤੇ ਹਮਲਾ ਹੈ। ਹੁਣ ਅਮਰੀਕਾ ਤੇ ਈਰਾਨ ਦੀ ਬਕਾਇਦਾ ਜੰਗ ਛਿੜ ਗਈ ਹੈ। ਇਹ 'ਤੇ ਗੱਲਬਾਤ ਕਰਾਂਗੇ। ਇਹਦੀ ਜਿਹੜੀ ਇਬਤਦਾਈ ਇਨਫੋਰਮੇਸ਼ਨ ਸੀ ਸਾਰੀ, ਉਹ ਤੇ ਅਸੀਂ ਆਪਣੇ ਉਰਦੂ ਵੀਲੌਗ 'ਚ ਰੱਖੀ ਹੈ। ਹੁਣ ਉਹਨੂੰ ਇੱਥੇ ਰਿਪੀਟ ਨਹੀਂ ਕਰਾਂਗੇ। ਜਿਹੜੀ ਨਵੀਂ ਇਨਫੋਰਮੇਸ਼ਨ ਆਈ ਹੈ ਉਹ ਤੁਹਾਡੇ ਸਾਹਮਣੇ ਰੱਖਾਂਗੇ ਤੇ ਫਿਰ ਅਗਲੀਆਂ ਖਬਰਾਂ ਵੀ ਕਾਫੀ ਸਾਰੀਆਂ ਨੇ, ਉਹਨਾਂ 'ਤੇ ਵੀ ਜਾਣਾ। ਬੇਸਿਕ ਗੱਲ ਤੇ ਇਹ ਹੈ ਵੀ ਜਿਹੜੀ ਪਿਛਲੀ ਰਾਤ ਲੰਘੀ ਹੈ ਉਹ 2:30 ਵਜੇ ਰਾਤ 2:30 ਤੇ ਰਾਤ ਦੇ ਵੇਲੇ ਈਰਾਨ ਦੀਆਂ ਜਿਹੜੀਆਂ 3 ਵੱਡੀਆਂ ਨਿਊਕਲੀਅਰ ਸੈਂਟਰਸ ਨੇ, ਫੈਸਿਲਿਟੀਜ਼ ਨੇ, ਉਹਨਾਂ ਦੇ ਉੱਤੇ ਅਮਰੀਕਾ ਨੇ ਹਮਲਾ ਕਰ ਛੱਡਿਆ। ਅਮਰੀਕਾ ਦਾ ਜਿਹੜਾ ਸਭ ਤੋਂ ਵੱਡਾ ਬੰਬ ਹੈ, ਗਾਲਬਨ ਉਹਦਾ ਨਾਂ GBU 57 ਹੈ, ਉਹ ਮਾਰਿਆ। ਉਹਦਾ ਵਜ਼ਨ ਇੱਕ ਬੰਬ ਦਾ 15,000 ਕਿਲੋਗ੍ਰਾਮ ਹੈ। 15,000 ਕਿਲੋਗ੍ਰਾਮ। ਔਰ ਉਹ B-2 ਬੰਬਾਰ ਜਹਾਜ਼ ਨੇ ਜਿਨ੍ਹਾਂ ਦੇ ਵਿੱਚ ਰੱਖ ਕੇ ਉਹ ਬੰਬ ਸੁੱਟਿਆ ਜਾ ਸਕਦਾ। ਉਹ ਵਾਹਿਦ ਜਹਾਜ਼ ਹੈ ਜਿਹੜਾ ਉਸ ਬੰਬ ਨੂੰ ਸੁੱਟ ਸਕਦਾ। ਔਰ ਇੱਕ ਟਾਈਮ ਉਹਦੇ 'ਚ 2 ਬੰਬ ਰੱਖ ਕੇ ਉਹ ਜਹਾਜ਼ ਉਡਾਇਆ ਜਾ ਸਕਦਾ। ਮਤਲਬ ਕਿ 30,000 ਕਿਲੋਗ੍ਰਾਮ ਦੇ ਵਜ਼ਨ ਨੂੰ ਚੁੱਕ ਕੇ ਉਹ ਜਹਾਜ਼ ਉੱਡਦਾ ਤੇ ਇਹ ਬੰਬ ਸੁੱਟਦਾ। ਇਹ ਬੰਬ ਇਸ ਤੋਂ ਜ਼ਰੂਰੀ ਸੀ ਕਿ ਈਰਾਨ ਦੇ ਜਿਹੜੇ ਨਿਊਕਲੀਅਰ ਸੈਂਟਰ ਸਨ ਜਾਂ ਜਿੱਥੇ ਉਹ ਐਟੋਮਿਕ ਆਪਣਾ ਕੰਮ ਕਰ ਰਹੇ ਸਨ, ਉਹਨਾਂ ਨੇ ਪਹਾੜਾਂ ਦੇ ਥੱਲੇ ਇੰਨਾ ਥੱਲੇ ਬਣਾਏ ਸਨ ਕਿ ਹੋਰ ਕੋਈ ਬੰਬ ਉਹਦੇ 'ਤੇ ਅਸਰ ਨਹੀਂ ਕਰਦਾ। ਬੜੇ ਸਾਰੇ ਸਾਇੰਸਦਾਨ ਤੇ ਕਹਿੰਦੇ ਨੇ ਕਿ ਇਹ ਬੰਬ ਨੇ ਵੀ ਅਸਰ ਕੋਈ ਨਹੀਂ ਕਰਨਾ, ਔਰ ਲੱਗਦਾ ਇਹੀ ਹੈ ਵੀ ਇਹਨੇ ਵੀ ਕੁਝ ਨਹੀਂ ਕੀਤਾ। ਲੇਕਿਨ ਸਦਰ ਟਰੰਪ ਨੇ ਇਸ ਵੇਲੇ ਆਪਣੇ ਆਪ ਨੂੰ ਵੀ ਰਾਜ਼ੀ ਕਰਨਾ ਸੀ, ਆਪਣੇ ਸੰਗੀਆਂ ਨੂੰ ਵੀ ਰਾਜ਼ੀ ਕਰਨਾ ਸੀ, ਤੇ ਉਹਨਾਂ ਨੇ 6 ਜਹਾਜ਼ ਘੱਲ ਕੇ, ਜਾਂ ਫਿਰ ਸ਼ਾਇਦ 3 ਘੱਲੇ ਨੇ, ਉਹ ਘੱਲ ਕੇ ਤੇ ਉਹਨਾਂ ਨੇ ਇਹਨਾਂ 3 ਜਗ੍ਹਾ ਦੇ ਉੱਤੇ ਹਮਲੇ ਕੀਤੇ ਨੇ ਔਰ ਬੇਸ਼ੁਮਾਰ ਬੰਬ ਉੱਤੇ ਸੁੱਟੇ ਨੇ। ਜਿਹੜੀ ਵੀਡੀਓਜ਼ ਆਈਆਂ ਨੇ ਉੱਥੋਂ ਪਤਾ ਲੱਗਾ ਵੀ ਬਹੁਤ ਜ਼ਿਆਦਾ ਉੱਥੇ ਅੱਗ ਨਿਕਲੀ ਹੈ, ਤਬਾਹੀ ਹੈ, ਧਮਾਕਾ ਹੈ। ਔਰ ਇਹ ਇੱਕ ਅਜੀਬ ਹੀ ਕੰਮ ਕਰ ਛੱਡਿਆ ਅਮਰੀਕਾ ਨੇ, ਕਿਉਂਕਿ ਈਰਾਨ ਨੇ ਅਮਰੀਕਾ 'ਤੇ ਕੋਈ ਹਮਲਾ ਨਹੀਂ ਕੀਤਾ ਔਰ ਅਮਰੀਕਾ ਨੇ ਆਲ ਦਾ ਵੇ ਜਾ ਕੇ ਬਗੈਰ ਕੋਈ ਗੱਲ ਸੋਚੇ ਪੱਧਰਿਓਂ ਸਿਰਫ ਇਸਰਾਈਲ ਦੀ ਜੰਗ ਦੇ ਵਿੱਚ ਕੁੱਦ ਗਏ ਨੇ ਔਰ ਇਹ ਜੰਗ ਸ਼ੁਰੂ ਕਰ ਛੱਡੀ ਹੈ। ਹੁਣ ਇੱਕ ਪਾਸੇ ਤੇ ਇਹ ਕੰਮ ਹੈ। ਦੂਜਾ, ਹੁਣ ਨਵੀਂ ਜਿਹੜੀ ਖਬਰ ਆਈ ਹੈ, ਇਹ ਤਾਂ ਅਸੀਂ ਪੁਰਾਣਾ ਪ੍ਰੀਐਂਬਲ ਦਿੱਤਾ ਤੁਹਾਨੂੰ ਜੋ ਹੋ ਚੁੱਕਿਆ, ਤਾਂ ਕਿ ਜਿਹੜੇ ਸੱਜਣਾ ਨੇ ਉਰਦੂ ਵੀਲੌਗ ਨਹੀਂ ਸੁਣਿਆ ਉਹਨਾਂ ਨੂੰ ਪਤਾ ਲੱਗੇ ਵੀ ਹੋਇਆ ਕੀ ਹੈ। ਇਹ ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਜਿਹੜੀ ਰਾਤ ਲੰਘੀ ਹੈ ਹਫ਼ਤੇ ਤੇ ਇਤਵਾਰ ਦੀ ਦਰਮਿਆਨੀ, ਇਹਦੇ 'ਚ 2:30 ਵਜੇ ਅਮਰੀਕਾ ਦੇ B-2 ਬੰਬਰ ਜਹਾਜ਼ਾਂ ਨੇ ਜਾ ਕੇ ਹਮਲਾ ਕੀਤਾ ਈਰਾਨ ਦੀਆਂ 3 ਨਿਊਕਲੀਅਰ ਸਾਈਟਸ ਦੇ ਉੱਤੇ ਔਰ ਆਖਿਆ ਵੀ ਅਸੀਂ ਉਹਨਾਂ ਨੂੰ ਤਬਾਹ ਕਰ ਦਿੱਤਾ। ਉਸ ਤੋਂ ਬਾਅਦ ਜ਼ਾਹਿਰ ਹੈ ਈਰਾਨ ਦੇ ਕੋਲ ਕੋਈ ਏਅਰ ਡਿਫੈਂਸ ਸਿਸਟਮ ਤਾਂ ਇਸ ਵੇਲੇ ਹੈ ਨਹੀਂ। ਜਹਾਜ਼ ਬੜੇ ਆਰਾਮ ਨਾਲ ਵਾਪਸ ਵੀ ਚਲੇ ਗਏ ਬਗੈਰ ਕਿਸੇ ਨੁਕਸਾਨ ਹੋਣ ਤੋਂ। ਔਰ ਸਦਰ ਟਰੰਪ ਨੇ ਐਲਾਨ ਕੀਤਾ ਕਿ ਹੁਣ ਅਸੀਂ ਬੰਬ ਸ਼ੰਬ ਮਾਰ ਲਏ ਨੇ, ਹੁਣ ਅਸੀਂ ਸੁਲ੍ਹਾ ਕਰਨਾ ਚਾਹੁੰਦੇ ਹਾਂ। ਹੁਣ ਖਬਰ ਇਹ ਆ ਰਹੀ ਹੈ ਕਿ ਇਹ ਜਿਹੜੇ B-2 ਬੰਬਰ ਸਨ, ਇਹ ਅਸੀਂ ਤੁਹਾਨੂੰ ਵੈਸੇ ਤਾਂ ਪਰਸੋਂ ਦੱਸ ਛੱਡਿਆ ਸੀ ਕਿ ਇਹ ਬੰਬਰ ਜਿਹੜੇ ਨੇ ਇਹ ਉੱਡੇ ਸਨ ਮਜ਼ੂਰੀ ਤੋਂ। ਪਰਸੋਂ ਨਹੀਂ ਬਲਕਿ ਕੱਲ੍ਹ ਤੁਹਾਨੂੰ ਇਹ ਦੱਸੀ ਸੀ ਅਸੀਂ ਗੱਲ ਕਿ ਮਜ਼ੂਰੀ ਦੇ ਵਿੱਚ ਜਿਹੜੀ ਏਅਰ ਬੇਸ ਹੈ ਅਮਰੀਕਾ 'ਚ, ਉੱਥੋਂ ਇਹ ਉੱਡੇ ਸਨ। ਔਰ ਇਹਨਾਂ ਨੇ ਇਸ ਜਿਹੜਾ ਟਾਰਗੇਟ ਹੈ ਉਹਦੇ 'ਤੇ ਇਹਨਾਂ ਨੇ ਜਾ ਕੇ ਬੰਬਾਰੀ ਕੀਤੀ। ਹੁਣ ਨਿਊਯਾਰਕ ਟਾਈਮਜ਼ ਇਹ ਲਿਖਦਾ ਹੈ ਕਿ ਇਹ ਜਿਹੜੇ ਬੰਬਰ ਜਹਾਜ਼ ਨੇ ਇਹ ਜਾ ਕੇ ਕਿਤੇ ਪਾਰਕ ਨਹੀਂ ਹੋਏ, ਬਲਕਿ ਇਹਨਾਂ ਨੇ 37 ਘੰਟੇ, ਹਾਂਜੀ 36 ਆਵਰਸ, 37 ਘੰਟੇ ਇਹਨਾਂ ਨੇ ਲਗਾਤਾਰ ਪ੍ਰਵਾਜ਼ ਕੀਤੀ ਹੈ ਤੇ ਜਾ ਕੇ ਇਹਨਾਂ ਨੇ ਉੱਥੇ ਹਮਲਾ ਕੀਤਾ ਹੈ। ਜ਼ਾਹਿਰ ਹੈ ਵਿੱਚ ਤੇਲ ਸ਼ੇਲ ਮਿਡ ਏਅਰ ਹੀ, ਮਤਲਬ ਥੱਲੇ ਨਹੀਂ ਲੈਣਾ ਪਿਆ ਇਹਨਾਂ ਨੂੰ ਜ਼ਮੀਨ 'ਤੇ ਕਿਤੇ ਵੀ। ਇਹਨਾਂ ਨੂੰ ਫਜ਼ਾ 'ਚ ਹੀ ਜਿਹੜਾ ਉਹ ਰੀਫਿਊਲਿੰਗ ਇਹਨਾਂ ਦੀ ਕੀਤੀ ਗਈ, ਕਿਉਂਕਿ ਇਹਨਾਂ ਦੇ ਨਾਲ ਜਹਾਜ਼ ਉੱਡੇ ਸਨ ਜਿਹੜਾ ਦੇ ਕੋਲ ਤੇਲ ਸੀ ਔਰ ਉਹ ਇਹਨਾਂ ਨੂੰ ਰੀਫਿਊਲ ਕਰਦੇ ਰਹੇ ਨੇ ਰਸਤੇ ਜਿੱਥੇ ਜਿੱਥੇ ਫਿਊਲਿੰਗ ਚਾਹੀਦੀ ਸੀ। ਅਤੇ ਇਹ ਹੁਣ ਜਹਾਜ਼ ਜਿਹੜੇ ਨੇ, ਇਹ ਸੋਚੋ ਕਿ ਇਹ ਪਲਾਨ ਕਿਸ ਤਰ੍ਹਾਂ ਬਣਾਇਆ ਗਿਆ ਕਿ ਮਜ਼ੂਰੀ ਤੋਂ ਉੱਡੇ ਅਤੇ ਜਾ ਕੇ ਉੱਥੇ ਬੰਬਾਰੀ ਕੀਤੀ ਰਸਤੇ 'ਚ ਇਹਨਾਂ ਦੇ ਵਿੱਚ ਤੇਲ ਸ਼ੇਲ ਵੀ ਪਾਉਂਦੇ ਰਹੇ। ਔਰ ਇਹ ਖਬਰ ਸਾਡੇ ਕੋਲ ਵੀ ਸੀ ਤਾਂ ਜ਼ਾਹਿਰ ਹੈ ਈਰਾਨ ਦੇ ਕੋਲ ਵੀ ਹੋਏਗੀ। ਇਹ ਕੋਈ ਸਾਡੇ ਕੋਲ ਇਕੱਲਿਆਂ ਕੋਲ ਤਾਂ ਨਹੀਂ, ਸਿਰਫ ਮੀਡੀਆ 'ਚ ਆਈ ਸੀ, ਇਸ ਲਈ ਸਾਡੇ ਕੋਲ ਖਬਰ ਸੀ ਇਹ। ਅਤੇ ਅਗਰ ਸਾਨੂੰ ਪਤਾ ਸੀ ਹਮਲਾ ਹੋਣ ਤੋਂ ਕੋਈ 24 ਘੰਟੇ ਪਹਿਲੇ ਜਾਂ 20 ਘੰਟੇ ਪਹਿਲੇ, ਔਰ ਮੀਡੀਆ ਨੂੰ ਪਤਾ ਸੀ, ਅਤੇ ਜ਼ਾਹਿਰ ਹੈ ਈਰਾਨ ਨੂੰ ਵੀ ਪਤਾ ਹੋਏਗਾ। ਅਤੇ ਉਹਨਾਂ ਨੇ ਉੱਥੇ ਕੋਈ ਦਹੀਂ ਜਮਾਉਣ ਵਾਸਤੇ ਆਪਣਾ ਯੂਰੇਨੀਅਮ ਥੱਲੇ ਉਹਦੇ ਵਿੱਚ ਤਾਂ ਨਹੀਂ ਰੱਖਿਆ ਹੋਏਗਾ, ਜ਼ਾਹਿਰ ਉੱਥੋਂ ਕੱਢ ਲਿਆ ਹੋਏਗਾ ਸਮਾਨ। ਇਸ ਲਈ ਮੇਰਾ ਨਹੀਂ ਖਿਆਲ ਕਿ ਇਹਦਾ ਨੁਕਸਾਨ ਈਰਾਨ ਨੂੰ ਇੰਨਾ ਹੋਇਆ। ਲੇਕਿਨ ਮੇਰਾ ਖਿਆਲ ਹੈ ਕਿ ਇਸਰਾਈਲ ਦਾ ਪ੍ਰੈਸ਼ਰ ਸੀ। ਅਤੇ ਜਿਹੜਾ ਰਸ਼ੀਅਨ TV ਹੈ ਉਹਦੇ ਵਿੱਚ ਇਸ ਵੇਲੇ ਉਹਨਾਂ ਨੇ ਇੱਕ ਟਵੀਟ ਕੀਤਾ ਹੋਇਆ ਇੰਟਰਸੈਪਟ ਦੀ ਇੱਕ ਸਟੋਰੀ ਨੂੰ, ਜਿਹਦੇ 'ਚ ਇੰਟਰਸੈਪਟ ਕਹਿੰਦਾ ਹੈ ਕਿ ਹੁਣ ਇਸ ਵੇਲੇ ਜਿਹੜੀ ਪੋਲਿਸੀ ਹੈ, ਫੋਰਨ ਪੋਲਿਸੀ ਅਮਰੀਕਾ ਦੀ, ਉਹ ਇਸਰਾਈਲ ਦੇ ਹੱਥਾਂ 'ਚ ਹੈ ਅਤੇ ਉਹ ਹੀ ਉਹਨੂੰ ਮੈਨੇਜ ਕਰ ਰਹੇ ਨੇ ਜਿਸ ਤਰ੍ਹਾਂ ਵੀ ਕਰਨੀ ਹੈ। ਮਤਲਬ ਡਰਾਈਵਿੰਗ ਸੀਟ 'ਤੇ ਇਸਰਾਈਲ ਬੈਠਾ ਹੋਇਆ, ਇਸ ਵੇਲੇ ਅਮਰੀਕਾ ਨਹੀਂ ਬੈਠਾ। ਇਹ ਗੱਲ ਉਹਦੇ ਵਿੱਚੋਂ ਨਿਕਲੀ। ਅੱਛਾ, ਹੁਣ ਇਹ ਤਾਂ ਹੋ ਗਈ ਗੱਲ ਕਿ ਉਹਨਾਂ ਨੇ ਉੱਥੇ ਕੀਤਾ ਕੀ ਹੈ। ਈਰਾਨ ਨੇ ਬਹਰਹਾਲ ਇਹ ਆਖਿਆ ਕਿ ਜੀ ਬਿਲਕੁਲ ਸਾਡੇ 'ਤੇ ਹਮਲਾ ਹੋਇਆ ਹੈ, ਸਾਡੀਆਂ 3 ਸਾਈਟਾਂ 'ਤੇ ਹੋਇਆ, ਲੇਕਿਨ ਉੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਔਰ ਨਾਲ ਇਹ ਕਿਹਾ ਕਿ ਉੱਥੋਂ ਕਿਸੇ ਕਿਸਮ ਦਾ ਤਾਬਕਾਰੀ ਦਾ ਇਖਰਾਜ ਨਹੀਂ ਹੋਇਆ।
ਤਾਬਕਾਰੀ ਦਾ ਇਖਰਾਜ ਉਦੋਂ ਹੀ ਹੋਣਾ ਜਦੋਂ ਨਿਊਕਲੀਅਰ ਯੂਰੇਨੀਅਮ ਵਗੈਰਾ ਨੂੰ ਜਾ ਕੇ ਇਹਨਾਂ ਨੇ ਹਿੱਟ ਕਰਨਾ ਹੈ। ਯੂਰੇਨੀਅਮ ਇਨਰਿਚ ਕਰਦੇ ਨੇ ਜਿਹਦੇ ਨਾਲ ਫਿਰ ਐਟਮ ਬੰਬ ਬਣਦਾ ਹੈ। ਤੇ ਉਹਨਾਂ ਕਿਹਾ ਕੋਈ ਤਾਬਕਾਰੀ ਦਾ ਉੱਥੋਂ ਇਖਰਾਜ ਨਹੀਂ ਹੋਇਆ। ਅੱਛਾ, ਇਹ ਸਿਰਫ ਈਰਾਨ ਇਕੱਲਾ ਨਹੀਂ ਕਹਿਣ ਡਿਆ, ਜਿਹੜੀ ਆਲਮੀ ਏਜੰਸੀ ਹੈ ਅਟੋਮਿਕ ਸੈਂਟਰਸ ਨੂੰ ਜਿਹੜੀ ਵਾਚ ਕਰਦੀ ਹੈ, ਉਹਨਾਂ ਨੇ ਵੀ ਇਹੀ ਕਿਹਾ ਕਿ ਈਰਾਨ ਦੇ ਵਿੱਚ ਕਿਸੇ ਕਿਸਮ ਦੀ ਤਾਬਕਾਰੀ ਜਿਹੜੀ ਰਿਲੀਜ਼ ਨਹੀਂ ਹੋਈ। ਇੱਥੋਂ ਇਹ ਵੀ ਸਮਝ ਲਓ ਵੀ ਇਹਦਾ ਮਤਲਬ ਹੈ ਵੀ ਜਿੱਥੇ ਉਹਨਾਂ ਦਾ ਅਸਲ ਸਮਾਨ ਪਿਆ ਸੀ ਉੱਥੋਂ ਤੱਕ ਬੰਬ ਨਹੀਂ ਅੱਪੜ ਸਕੇ, ਵਰਨਾ ਅਗਰ ਅੱਪੜਦੇ ਉੱਥੇ ਤਬਾਹੀ ਹੁੰਦੀ ਤੇ ਫਿਰ ਤਾਬਕਾਰੀ ਤੇ ਰਿਲੀਜ਼ ਹੁੰਦੀ ਜ਼ਾਹਿਰ ਹੈ। ਇਹਦਾ ਮਤਲਬ ਕਿ ਯੂਰੇਨੀਅਮ ਉਹਨਾਂ ਦਾ ਮੁਕੰਮਲ ਮਹਿਫੂਜ਼ ਹੈ। ਉਹਨਾਂ ਦੇ ਜਿਹੜੇ ਵੀ ਐਟਮੀ ਅਸਾਸੇ ਜੋ ਵੀ ਹੈ ਨੇ ਜਾਂ ਨਹੀਂ ਨੇ, ਉਹ ਮਹਿਫੂਜ਼ ਨੇ। ਉਹਦੀ ਵਜ੍ਹਾ ਹੈ ਕਿ ਜਾਂ ਫਿਰ ਐਸੀ ਜਗ੍ਹਾ 'ਤੇ ਹਿੱਟ ਹੋਏ ਨੇ ਕਿ ਤਾਬਕਾਰੀ ਕਮ ਅਜ਼ ਕਮ ਰਿਲੀਜ਼ ਨਹੀਂ ਹੋਈ। ਇਹ ਤਾਂ ਹੁਣ ਕੋਈ ਸਾਇੰਟਿਸਟ ਜਿਹੜਾ ਇਹਨਾਂ ਚੀਜ਼ਾਂ ਨੂੰ ਸਮਝਦਾ ਉਹੀ ਆਉਣ ਵਾਲੇ ਦਿਨਾਂ 'ਚ ਦੱਸੇਗਾ। ਲੇਕਿਨ ਸਾਡਾ ਕਿਆਫਾ ਇਹ ਹੈ ਵੀ ਈਰਾਨ ਨੂੰ ਪਤਾ ਸੀ ਇਸ ਬੰਬ ਦਾ। ਈਰਾਨ ਨੂੰ ਇਹ ਅੱਜ ਤੋਂ ਨਹੀਂ ਸੀ ਪਤਾ। ਇਹ ਬੰਬ 2011 ਦਾ ਬਣਿਆ ਔਰ ਅਮਰੀਕਾ ਨੇ ਇਹ ਯਮਨ ਦੇ ਵਿੱਚ ਇਸਤੇਮਾਲ ਵੀ ਕੀਤਾ ਹੈ ਪਿਛਲੇ ਸਾਲ। ਅਤੇ ਜ਼ਾਹਿਰ ਹੈ ਈਰਾਨ ਨੂੰ ਪਤਾ ਸੀ। ਔਰ ਬਲਕਿ ਤੁਹਾਨੂੰ ਇਹ ਗੱਲ ਦੱਸੀਏ ਕਿ ਇਹ ਜਿਹੜਾ ਬੰਬ ਹੈ ਇਹ ਬਣਾਇਆ ਹੀ ਈਰਾਨ ਦੇ ਇਸ ਜਿਹੜਾ ਫਰਦੋ, ਜਿਹੜਾ ਪਹਾੜੀ ਦੇ ਥੱਲੇ ਉਹਨਾਂ ਦਾ ਨਿਊਕਲੀਅਰ ਸੈਂਟਰ ਹੈ, ਉਹਨੂੰ ਜ਼ੇਨ 'ਚ ਰੱਖ ਕੇ, ਨਜ਼ਰ 'ਚ ਰੱਖ ਕੇ ਬੰਬ ਬਣਾਇਆ ਗਿਆ ਸੀ, ਕਿਉਂਕਿ ਉੱਥੇ ਹੋਰ ਕੋਈ ਸ਼ਾਇਦ ਪਹੁੰਚ ਨਹੀਂ ਸਕਦੀ, ਉਹ ਇੰਨਾ ਥੱਲੇ ਬਣਾਇਆ ਹੋਇਆ। ਹੁਣ ਇਹ ਜਿਹੜੀ ਸੂਰਤ ਹਾਲ ਹੈ ਇਹਦੇ ਵਿੱਚ ਦੇਖਦੇ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ। ਤੇਲ ਸ਼ੇਲ ਬਹੁਤ ਮਹਿੰਗਾ ਹੋ ਗਿਆ ਔਰ ਜ਼ਾਹਿਰ ਹੈ ਹੁਣ ਪੂਰਾ ਖਿੱਤਾ, ਪੂਰਾ ਰੀਜਨ ਜਿਹੜਾ ਇਹਦੀ ਕੀਮਤ ਚੁੱਕੇਗਾ। ਸਦਰ ਟਰੰਪ ਨੇ ਕੋਈ ਕਾਂਗਰਸ ਦੇ ਕੋਲੋਂ ਵੀ ਕੋਈ ਇਹਦੀ ਅਪਰੂਵਲ ਨਹੀਂ ਲਈ। ਪਾਕਿਸਤਾਨੀ ਗਵਰਨਮੈਂਟ ਫਸ ਗਈ ਹੈ ਬੜੀ ਬੁਰੇ ਤਰ੍ਹਾਂ। ਜਿਸ ਵੇਲੇ ਇੰਡੀਆ ਪਾਕਿਸਤਾਨ ਦੀ ਲੜਾਈ ਹੋਈ, ਉਹ ਚਲੋ ਜੋ ਵੀ ਹੋਇਆ ਉਸ ਗੱਲ ਨੂੰ ਛੱਡ ਦਿੰਦੇ ਵੀ ਝੜਪ ਹੋਈ, ਲੜਾਈ ਹੋਈ, ਉਹਨਾਂ ਸਾਨੂੰ ਬਹੁਤੇ ਮਿਜ਼ਾਈਲ ਮਾਰੇ, ਅਸੀਂ ਮਾਰੇ, ਜੋ ਵੀ ਅਸੀਂ ਆਨੇ ਅਸੀਂ ਜਿੱਤ ਗਏ, ਉਹ ਆਂਦੇ ਨੇ ਉਹ ਜਿੱਤ ਗਏ, ਚਲੋ ਇਸ ਗੱਲ ਨੂੰ ਛੱਡ ਦਿੰਦੇ। ਪਰ ਜੰਗ ਸਾਡੀ ਸਦਰ ਟਰੰਪ ਨੇ ਰੁਕਵਾ ਛੱਡੀ। ਹੁਣ ਇੰਡੀਆ ਕਹਿੰਦਾ ਹੈ ਕਿ ਜੀ ਅਸੀਂ ਨਹੀਂ ਰਿਕੁਐਸਟ ਕੀਤੀ, ਅਤੇ ਇਹ ਸਦਰ ਟਰੰਪ ਨੂੰ ਪਾਕਿਸਤਾਨ ਨੇ ਰਿਕੁਐਸਟ ਕੀਤੀ, ਪਾਕਿਸਤਾਨ ਨੇ ਸਦਰ ਟਰੰਪ ਨੂੰ ਰਿਕੁਐਸਟ ਕੀਤੀ। ਬਹਰਹਾਲ ਇਹਨੂੰ ਵੀ ਛੱਡ ਦਿੰਦੇ। ਮੁਖਤਸਰ ਇਹ ਹੈ ਕਿ ਸਦਰ ਟਰੰਪ ਦੀਆਂ ਕੋਸ਼ਿਸ਼ਾਂ ਦੇ ਨਾਲ ਉਹ ਜੰਗ ਰੁਕ ਗਈ। ਚਲੋ ਇਹ ਵੀ ਚੰਗਾ ਕੰਮ। ਅਗਰ ਅਸੀਂ ਕੋਈ ਨੋਬਲ ਇਨਾਮ ਸ਼ਨਾਮ ਸਦਰ ਟਰੰਪ ਨੂੰ ਦੇਣ ਦੀ ਹਿੰਮਤ ਹਰਕਤ ਕਰਨੀ ਸੀ ਤਾਂ ਉਸ ਵੇਲੇ ਕਰ ਦਿੰਦੇ। ਸਾਡੇ ਫੀਲਡ ਮਾਰਸ਼ਲ ਸਾਹਿਬ ਦੀ ਮੇਰੇ ਖਿਆਲ ਆਪਣੀ ਕਿਸਮਤ ਵੀ ਮਾੜੀ ਹੈ। ਵੈਸੇ ਦੁਨਿਆਵੀ ਹਿਸਾਬ ਨਾਲ ਤਾਂ ਬੜੀ ਚੰਗੀ ਉਹਨਾਂ ਦਾ ਦਾਅ ਲੱਗਾ ਰਹਿੰਦਾ ਹੈ, ਲੇਕਿਨ ਮੈਨੂੰ ਲੱਗਦਾ ਲੌਂਗ ਟਰਮ 'ਚ ਉਹਨਾਂ ਦੀ ਕਿਸਮਤ ਬੜੀ ਮਾੜੀ ਹੈ। ਵਰਨਾ ਅਗਰ ਬੰਦੇ ਦੀ ਕਿਸਮਤ ਮਾੜੀ ਨਾ ਹੋਵੇ ਅਤੇ ਜਿੰਨੇ ਛੋਟੇ ਜਿਹੇ ਵੇਲੇ ਦੇ ਵਿੱਚ ਫੀਲਡ ਮਾਰਸ਼ਲ ਸਾਹਿਬ ਉੱਤੇ ਗਏ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉੱਤੇ ਦਾ ਮਤਲਬ ਹੈ ਵੀ ਉਹਨਾਂ ਹਕੂਮਤ ਵੀ ਘੇਰ ਲਈ, ਅਦਾਲਤਾਂ ਵੀ ਘੇਰ ਲਈਆਂ, ਇਲੈਕਸ਼ਨ ਵੀ ਲੁੱਟ ਲਿਆ, ਪੂਰਾ ਉਹਨਾਂ ਨੇ ਸਮਾਂ ਬਣਾ ਲਿਆ। ਜਿਹੜੀ ਸ਼ੈ ਕੋਈ ਮੂੰਹ ਮੱਥੇ ਲੱਗਦੀ ਸੀ ਉਹ ਸਾਰੀ ਲੁੱਟ ਲਈ ਉਹਨਾਂ। ਤੁਸੀਂ ਮੇਰੀ ਗੱਲ ਤੋਂ ਸਮਝ ਗਏ ਹੋਗੇ ਵੀ ਜਿਹੜੀ ਸ਼ੈ ਵੀ ਪਾਕਿਸਤਾਨ 'ਚ ਮੂੰਹ ਮੱਥੇ ਲੱਗਦੀ ਸੀ ਉਹ ਨਾ ਲੁੱਟ ਲਈ। ਉਹ ਅਦਾਲਤਾਂ ਸਨ, ਉਹ ਇਲੈਕਸ਼ਨ ਸੀ, ਉਹ ਹਕੂਮਤ ਸੀ, ਉਹਨਾਂ ਲੁੱਟ ਲਈ। ਉਸ ਤੋਂ ਬਾਅਦ ਸਦਰ ਟਰੰਪ ਨਾਲ ਵੀ ਈਰਾਨ ਵਾਲਾ ਮਾਮਲਾ ਬਣ ਗਿਆ ਅਤੇ ਉਹਨਾਂ ਦੀ ਗਾੜੀ ਹੋ ਗਈ। ਵਰਨਾ ਜ਼ਾਹਿਰ ਹੈ ਇੱਥੇ ਤਾਂ ਮਾਮਲਾਤ ਅਮਰੀਕਾ 'ਚ ਬੜੇ ਖਰਾਬ ਸਨ ਉਹਨਾਂ ਵਾਸਤੇ। ਉਹਨਾਂ ਦੇ ਖਿਲਾਫ ਪਾਬੰਦੀ ਲੱਗਣ ਵਾਸਤੇ ਬਿੱਲ ਕਾਂਗਰਸ ਦੇ ਵਿੱਚ ਆਇਆ ਸੀ। ਉਹਨਾਂ ਦੇ ਖਿਲਾਫ ਹੁਣੇ ਹੀ 59 ਕਾਂਗਰਸ ਮੈਂਬਰਸ ਨੇ ਇੱਕ ਖਤ ਲਿਖਿਆ ਸੀ ਉਹਨਾਂ ਦੇ ਖਿਲਾਫ। ਅਤੇ ਇੱਥੇ ਅਮਰੀਕਾ 'ਚ ਤਾਂ ਉਹ ਬਹੁਤ ਪਿੱਛੇ ਗਏ ਸਨ ਅਤੇ ਜਿਹੜੀਆਂ ਸਾਡੀਆਂ ਟੀਮਾਂ ਸਨ ਉਹਨਾਂ ਬੜਾ ਕੰਮ ਕੀਤਾ ਸੀ। ਲੇਕਿਨ ਆਸਿਮ ਮੁਨੀਰ ਸਾਹਿਬ ਦੀ ਕਿਸਮਤ ਚੰਗੀ, ਮੈਂ ਹੀ ਕਹਾਂਗਾ, ਅਤੇ ਈਰਾਨ ਦੀ ਕਿਸਮਤ ਮਾੜੀ ਕਿ ਇਹ ਜੰਗ ਸ਼ੁਰੂ ਹੋ ਗਈ। ਉਹਦੇ ਵਿੱਚ ਅਮਰੀਕਾ ਨੂੰ ਸਾਡੀ ਲੋੜ ਪੈ ਗਈ। ਜਦੋਂ ਲੋੜ ਪੈਂਦੀ ਹੈ ਤਾਂ ਤੁਹਾਨੂੰ ਪਤਾ ਪੂਰੀ ਦੁਨੀਆ 'ਚ ਇੱਕ ਅਸੂਲ ਹੈ ਵੀ ਲੋੜ ਪਵੇ ਅਤੇ ਗਧੇ ਨੂੰ ਵੀ ਪਿਓ ਬਣਾ ਲਓ। ਉਹ ਅਲੱਗ ਗੱਲ ਹੈ ਕਿ ਹੁਣ ਇਸੇ ਸਦਰ ਟਰੰਪ ਨੂੰ ਨੂਨ ਲੀਗ ਵਾਲੇ ਖੋਤਾ ਕਹਿਣ ਡਏ ਨੇ। ਇਹ ਜ਼ਰਾ ਸਾਦ ਰਫੀਕ ਸਾਹਿਬ ਦੀ ਟਵੀਟ ਵੇਖ ਲਓ, ਆਉਂਦੇ ਨੇ ਜਿਹਨੂੰ ਚਾਰਾ ਪਾ ਰਹੇ ਹੋਏ ਤੁਹਾਨੂੰ ਦਲੱਤੀ ਮਾਰੇਗਾ। ਲੇਕਿਨ ਵਾਪਸ ਆਨੇ ਆਸਿਮ ਮੁਨੀਰ ਸਾਹਿਬ ਦੀ ਇੱਕ ਪਾਸੇ ਕਿਸਮਤ ਤੁਹਾਨੂੰ ਬੜੀ ਚੰਗੀ ਲੱਗਣ ਦੀ, ਪਰ ਭੈੜੀ ਦਾ ਵੇਖੋ ਕਿੱਡੀ ਹੈ, ਲੌਂਗ ਰਨ ਦੇ ਵਿੱਚ ਕਿੱਡੀ ਭੈੜੀ ਹੈ। ਇਹ 26 ਨਵੰਬਰ ਕਰਨ ਤੋਂ ਬਗੈਰ ਵੀ ਇਹ ਮੇਰਾ ਮਤਲਬ ਕੰਮ ਚਲਾ ਸਕਦੇ ਸਨ। 9 ਮਈ ਕਰਨ ਤੋਂ ਬਗੈਰ ਵੀ ਕਿਸੇ ਤਰੀਕੇ ਨਾਲ ਆਪਣਾ ਕੰਮ ਚਲਾ ਸਕਦੇ ਸਨ। ਜ਼ਿਲ੍ਹੇ ਸ਼ਾਹ ਹੋਵੇ, ਅਰਸ਼ ਸ਼ਰੀਫ ਹੋਵੇ, ਇਹ ਸਾਰੇ ਜਿਹੜੇ ਕੰਮ ਹੋਏ ਨੇ, ਇਹ ਮੈਂ ਇਹੀ ਕਹਾਂਗਾ ਵੀ ਇਹਨਾਂ ਦੀ ਕਿਸਮਤ ਮਾੜੀ ਵੀ ਹੈ। ਇਹਨਾਂ ਨੇ ਐਸੀਆਂ ਫੰਡਾਮੈਂਟਲ ਮਿਸਟੇਕਸ ਕਰ ਦਿੱਤੀਆਂ ਨੇ ਕਿ ਕੰਮ ਦੂਰ ਦਾ ਦੂਰ ਜਾ ਪਿਆ। ਇਹਨਾਂ ਦੀ ਜਿਹੜੀ ਸ਼ੋਹਰਤ ਖਰਾਬ ਹੋਈ ਹੈ, ਜਿਹੜਾ ਲੋਕਾਂ 'ਚ ਇਹਨਾਂ ਦਾ ਇਮੇਜ ਖਰਾਬ ਹੋਇਆ, ਉਹ ਲੌਂਗ ਰਨ ਦੇ ਵਿੱਚ ਉਹਦੀ ਪ੍ਰਾਈਸ ਬੰਦੇ ਨੂੰ ਪੇ ਤੇ ਕਰਨੀ ਪੈਂਦੀ ਹੈ। ਹੁਣ ਠੀਕ ਹੈ, ਸਦਰ ਟਰੰਪ ਨੂੰ ਈਰਾਨ ਦੇ ਵਿੱਚ ਸਾਡੀ ਲੋੜ ਹੈ, ਸਾਡੇ ਹਵਾਈ ਅੱਡਿਆਂ ਦੀ, ਸਾਡੀ ਸਪੇਸ ਦੀ ਲੋੜ ਹੈ। ਉਹਨਾਂ ਨੇ ਸਾਡੇ ਨਾਲ ਗੱਲਬਾਤ ਕਰ ਲਈ, ਸਾਨੂੰ ਸੱਦ ਲਿਆ, ਇਹ ਚਲੇ ਗਏ। ਲੇਕਿਨ ਵੇਖੋ ਗਲਤੀ ਕੈਸੇ ਹੋਈ ਕਿ ਚੁੱਪ ਰਹਿੰਦੇ ਉੱਥੇ ਆ ਕੇ, ਅਤੇ ਉਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਵਾਸਤੇ ਨਾਮਜ਼ਦ ਕਰ ਦਿੱਤਾ। ਨੋਬਲ ਇਨਾਮ ਵਾਸਤੇ ਨਾਮਜ਼ਦ ਕੀਤਾ ਅਤੇ ਅਗਲੇ ਦਿਨ ਉਹਨਾਂ ਨੇ ਈਰਾਨ 'ਤੇ ਹਮਲਾ ਕਰ ਦਿੱਤਾ। ਹੁਣ ਈਰਾਨ ਸਾਡਾ ਬਰਾਦਰਲੀ ਇਸਲਾਮਿਕ ਕੰਟਰੀ ਹੈ, ਸਾਡੇ ਨਾਲ ਵਾਲੀ ਸਰਹੱਦ ਹੈ ਉਹਦੀ। ਉਹਨੇ ਇੱਥੇ ਹੀ ਰਹਿਣਾ ਸਾਰੀ ਉਮਰ, ਅਤੇ ਅਸੀਂ ਵੀ ਇੱਥੇ ਹੀ ਰਹਿਣਾ ਹੈ। ਹੁਣ ਸੋਚੋ ਕਿ ਉਹ ਸਾਰੀ ਉਮਰ ਕੀ ਸੋਚਣਗੇ ਕਿ ਜਿਸ ਵੇਲੇ ਸਾਡੇ 'ਤੇ ਹਮਲਾ ਹੋਇਆ ਸੀ ਉਸ ਵੇਲੇ ਸਾਡੇ ਨਾਲ ਵਾਲੇ ਬਰਾਦਰ ਇਸਲਾਮੀ ਮੁਲਕ ਨੇ ਹਮਲਾ ਕਰਨ ਵਾਲੇ ਬੰਦੇ ਨੂੰ ਨੋਬਲ ਇਨਾਮ ਵਾਸਤੇ ਨਾਮਜ਼ਦ ਕੀਤਾ ਸੀ। ਮੈਂ ਇਹ ਨਹੀਂ ਆਂਦਾ ਵੀ ਇਹ ਟਰੰਪ ਨਾਲ ਜਾ ਕੇ ਲੜਾਈ ਲੜ ਲੈਂਦੇ, ਚਲੋ ਇੰਨੇ ਜੋਗੇ ਅਸੀਂ ਨਹੀਂ, ਸਮਝ ਗਿਆ, ਮੰਨ ਗਿਆ ਤੁਹਾਡਾ ਇੰਟਰਸਟ ਵੀ ਕੋਈ ਨਹੀਂ, ਤੁਸੀਂ ਨਹੀਂ ਐਡਾ ਕੰਮ ਕਰ ਸਕਦੇ ਜਾਂ ਕਰਨਾ ਨਹੀਂ ਚਾਹੁੰਦੇ ਜਾਂ ਤੁਹਾਡੇ ਇੰਟਰਸਟ 'ਚ ਨਹੀਂ। ਲੇਕਿਨ
ਕਮ ਅਜ਼ ਕਮ ਇਹ ਖਾਮੋਸ਼ੀ ਰੱਖਦੇ। ਜੇ ਨੋਬਲ ਇਨਾਮ ਵਾਸਤੇ ਨਾਮਜ਼ਦ ਕਰਨਾ ਉਦੋਂ ਕਰ ਦਿੰਦੇ ਤੇ ਹੁਣ ਚੁੱਪ ਰਹਿੰਦੇ। ਹੁਣ ਤੇ ਮੂੰਹ ਹੀ ਕਾਲਾ ਕੀਤਾ। ਹੁਣ ਲੋਕੀ ਲਾਹਨਤਾਂ ਭੇਜਣ ਡਏ ਨੇ। ਇਹ ਮਹਿਦੀ ਹਸਨ ਸਾਹਿਬ ਨੇ, ਇੱਕ ਬਹੁਤ ਵੱਡੇ ਜਰਨਲਿਸਟ ਨੇ, ਉਹ ਵੇਖੋ ਮਜ਼ਾਕ ਉਡਾਉਣ ਡਏ ਨੇ ਪਾਕਿਸਤਾਨ ਦੀ ਗਵਰਨਮੈਂਟ ਦਾ। ਬੜੇ ਬੜੇ ਹੋਰ ਲੋਕ ਦੁਨੀਆ ਦੇ ਵਿੱਚ ਮਜ਼ਾਕ ਉਡਾਉਣ ਡਏ ਨੇ ਵੀ ਪਾਕਿਸਤਾਨ ਨੂੰ ਕੀ ਸੂਝੀ। ਜਿਸ ਵੇਲੇ ਈਰਾਨ ਦੇ ਉੱਤੇ ਹਮਲਾ ਕਰਨ ਦਾ ਐਲਾਨ ਕਰ ਚੁੱਕੇ ਨੇ ਸਦਰ ਟਰੰਪ ਨੇ 2 ਹਫ਼ਤਿਆਂ 'ਚ ਕਰਨਾ, ਤੇ ਪਾਕਿਸਤਾਨ ਨੇ ਨੋਬਲ ਇਨਾਮ ਵਾਸਤੇ ਨਾਮਜ਼ਦ ਕਰ ਦਿੱਤਾ। ਵੀ ਚਲੋ ਜੇ ਕਰਨਾ ਵੀ ਜੇ ਕੋਈ ਮਹੀਨਾ ਖੰਡ ਠਹਿਰ ਜਾਓ, ਜਿਸ ਵੇਲੇ ਈਰਾਨ ਦੇ ਨਾਲ ਮੁਜ਼ਾਕਰਾਤ ਹੋ ਜਾਣ, ਗੱਲਬਾਤ ਹੋ ਜਾਏ, ਅਗਰ ਹੋ ਜਾਏ ਤੇ ਜੰਗ ਬੰਦ ਹੋ ਜਾਏ, ਉਸ ਵੇਲੇ ਕਰ ਲਿਓ। ਤੁਹਾਨੂੰ ਕੀ ਪਤਾ ਇੱਥੇ ਹੁਣ ਕਿੰਨੀ ਕੁ ਤਬਾਹੀ ਆਉਣੀ ਇਸ ਇਲਾਕੇ 'ਚ, ਕਿੰਨੇ ਕੁ ਬੰਦੇ ਮਰਨੇ ਨੇ। ਇਰਾਕ ਦੀ ਸੂਰਤ ਹਾਲ ਅੱਗੇ ਤੁਹਾਡੇ ਸਾਹਮਣੇ। ਲੇਕਿਨ ਜਦੋਂ ਅਕਲ ਨਾ ਹੋਵੇ ਤਾਂ ਮੌਜਾਂ ਹੀ ਮੌਜਾਂ, ਮੈਂ ਇਹੀ ਕਹਿ ਸਕਦਾ। ਅੱਛਾ, ਇੱਕ ਇਹਨਾਂ ਤੋਂ ਪਹਿਲਾਂ ਵੀ ਫੀਲਡ ਮਾਰਸ਼ਲ ਸਾਹਿਬ ਸਨ। ਫੀਲਡ ਮਾਰਸ਼ਲ ਤਾਂ ਨਹੀਂ ਸੀ ਬਣੇ, ਲੇਕਿਨ ਉਹ ਵੀ ਫੀਲਡ ਮਾਰਸ਼ਲ ਹੀ ਸਨ, ਰਾਹੀਲ ਸ਼ਰੀਫ ਸਾਹਿਬ। ਅੱਜ ਕੱਲ੍ਹ ਇੱਕ ਬੜੀ ਵੱਡੀ ਇਸਲਾਮੀ ਫੌਜ ਦੇ ਉਹ ਸਰਬਰਾਹ ਨੇ। ਹੁਣ ਪਤਾ ਨਹੀਂ ਉਹ ਵੀ ਕੋਈ, ਮੇਰਾ ਮਤਲਬ ਹੈ ਕਿ ਕਿਸੇ ਪਾਸੇ ਨੂੰ ਕੋਈ ਉਹ ਫੌਜ ਵੀ ਲੜਦੀ ਲੁੜਦੀ ਹੈ, ਜਾਂ ਉਹ ਫੌਜ ਜਿਹੜੀ ਹੈ ਉਹ ਬਸ ਪਰੇਡ ਸ਼ਰੇਡ ਕਰਨ ਨੂੰ ਹੀ ਹੈ, ਜਾਂ ਮੇਰਾ ਮਤਲਬ ਦਿਖਾਉਣ ਸਿਖਾਉਣ ਨੂੰ ਹੀ ਹੈ ਉਹਦਾ ਕੰਮ। ਬਹਰਹਾਲ ਉਹ ਰਾਹੀਲ ਸ਼ਰੀਫ ਸਾਹਿਬ ਵੀ ਇੱਕ ਇਸਲਾਮੀ ਫੌਜ ਦੇ ਕਮਾਂਡਰ ਨੇ, ਇਸ ਵੇਲੇ ਸਰਬਰਾਹ ਨੇ, ਸਿਪਾ ਸਾਲਾਰ ਨੇ। ਲੇਕਿਨ ਉਹ ਫੌਜ ਦਾ ਸਾਨੂੰ ਪਤਾ ਕੋਈ ਨਹੀਂ ਲੱਗਦਾ। ਰਾਹੀਲ ਸ਼ਰੀਫ ਸਾਹਿਬ ਬਸ ਉਮਰਾ ਕਰਦੇ ਕਦੇ ਕਦੇ ਨਜ਼ਰ ਆਉਂਦੇ ਨੇ, ਉਸ ਤੋਂ ਇਲਾਵਾ ਕੋਈ ਪਤਾ ਨਹੀਂ ਵੀ ਉਹ ਫੌਜ ਕਿੱਥੇ ਹੈ ਅਤੇ ਉਹ ਫੀਲਡ ਮਾਰਸ਼ਲ ਸਾਹਿਬ ਕਿੱਥੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਉਹ ਖਬਰ ਹੈ ਕਾਲਾਮ ਤੋਂ। ਮੈਂ ਤੁਹਾਨੂੰ ਅਕਸਰ ਹੈ ਨਾਰਦਰਨ ਏਰੀਆਜ਼ ਦੇ ਵਿੱਚ ਜੋ ਕੁਝ ਹੁੰਦਾ ਉਹਦੇ ਬਾਰੇ ਤੁਹਾਡੇ ਕੋਲੋਂ ਰਿਕੁਐਸਟ ਕਰਦੇ ਰਹੀਦਾ ਹੈ ਕਿ ਨਾ ਇਹ ਕੰਮ ਕਰੋ। ਜਿਹੜੇ ਪਾਕਿਸਤਾਨ ਮੈਦਾਨੀ ਇਲਾਕਿਆਂ ਤੋਂ ਲੋਕ ਉੱਤੇ ਜਾਂਦੇ ਨੇ, ਉਹ ਪੂਰਾ ਖਿਆਲ ਆਪਣਾ ਨਹੀਂ ਕਰਦੇ। ਇੰਜੋਏ ਜ਼ਰੂਰ ਕਰੋ ਫੈਮਿਲੀ ਨਾਲ। ਇੱਧਰ ਗਰਮੀ ਜ਼ਿਆਦਾ ਹੈ, ਹੁੱਸੜ ਜ਼ਿਆਦਾ ਹੈ, ਉੱਤੇ ਤੁਹਾਨੂੰ ਮੌਸਮ ਵੀ ਅੱਛਾ ਹੈ, ਨਜ਼ਾਰੇ ਵੀ ਦਿਲਕਸ਼ ਨੇ। ਲੇਕਿਨ ਉੱਥੇ ਦੀ ਜ਼ਿੰਦਗੀ, ਉੱਥੇ ਦੇ ਹਾਲਾਤੋ ਵਾਕਿਆਤ ਹੋਰ ਨੇ, ਤੁਹਾਡੇ ਹੋਰ ਨੇ। ਇੱਕ ਤਾਂ ਉੱਥੇ ਗੱਡੀ ਬੜੀ ਭੈੜੀ ਚਲਾਉਂਦੇ ਨੇ ਬੱਚੇ ਜਾ ਕੇ, ਮੁੰਡੇ ਜਾਂ ਸਿਆਣੇ ਵੀ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਉੱਥੇ ਮੋੜ ਤੰਗ ਨੇ, ਪਹਾੜੀ ਏਰੀਆ ਹੈ। ਫਿਰ ਗੱਡੀ ਚਲਾਈ ਆਉਂਦੇ ਨੇ 6-6 8-8 ਘੰਟੇ, ਸਮਝ ਨਹੀਂ ਆਉਂਦੀ ਵੀ ਥੱਕ ਕੇ ਉੱਥੇ ਗੱਡੀ ਨਹੀਂ ਚਲਾਉਣੀ ਚਾਹੀਦੀ। ਇੱਕ ਤਾਂ ਇਹ ਕੰਮ ਕਰਦੇ ਨੇ। ਦੂਜਾ, ਇਹਤਿਆਤ ਨਹੀਂ ਕਰਦੇ। ਹੁਣ ਉੱਥੇ ਕਸ਼ਤੀ ਡੁੱਬੀ ਹੈ, ਇਹ ਤੁਹਾਡੇ ਸਾਹਮਣੇ ਵੀਡੀਓ ਰੱਖ ਰਹੇ। ਇੱਕ ਕਸ਼ਤੀ ਡੁੱਬੀ ਹੈ, ਇਹਦੇ 7 ਹਲਾਕਤਾਂ ਹੋ ਗਈਆਂ ਨੇ। ਜਦੋਂ ਸਾਡੇ ਕੋਲ ਖਬਰ ਆਈ ਸੀ ਉਦੋਂ ਦੀ ਗੱਲ ਹੈ, ਹੁਣ ਹੋ ਸਕਦਾ ਜ਼ਿਆਦਾ ਹੋ ਗਈਆਂ। ਇਹਦੇ 'ਚ ਔਰਤਾਂ ਵੀ ਨੇ, ਅਤੇ ਇਹ ਜਿਸ ਵੇਲੇ ਸਾਡੇ ਕੋਲ ਖਬਰ ਆਈ ਸੀ ਉਦੋਂ ਤੱਕ ਔਰਤਾਂ ਜਿਹੜੀਆਂ ਨੇ ਉਹ ਫਸੀਆਂ ਸਨ ਦਰਿਆ 'ਚ, ਅਤੇ ਉਹਨਾਂ ਨੂੰ ਰੱਸੇ ਰੁੱਸੇ ਸੁੱਟ ਕੇ ਅਤੇ ਉਹਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਹੁਣ ਅੱਲਾ ਕਰੇ ਬਚ ਗਈਆਂ ਹੋਣ। ਬਹਰਹਾਲ ਇਹ ਹੁਣ ਸਾਡਾ ਹਕੂਮਤ ਦਾ ਵੀ, ਖੈਬਰ ਪਖਤੂਨਖਵਾ ਹਕੂਮਤ ਤੋਂ ਵੀ ਜ਼ਾਹਿਰ ਹੈ ਇਹ, ਅਤੇ ਜਿੱਥੇ ਵੀ ਜਿਹੜੇ ਵੀ ਸੂਬੇ ਦੀ ਹੱਦ 'ਚ ਆਉਂਦਾ, ਅਗਰ ਕੋਈ ਗਿਲਗਿਤ ਬਲਤਿਸਤਾਨ 'ਚ ਆਉਂਦਾ ਜਾਂ KP 'ਚ ਆਉਂਦਾ, ਅਤੇ ਜ਼ਰਾ ਥੋੜ੍ਹਾ ਜਿਹਾ ਉੱਥੇ ਜਿਹੜੀਆਂ ਸਹੂਲਤਾਂ ਨੇ ਬੁਨਿਆਦੀ, ਉਹਨਾਂ ਦਾ ਖਿਆਲ ਰੱਖਣਾ ਚਾਹੀਦਾ। ਜਿਸ ਤਰ੍ਹਾਂ ਕਸ਼ਤੀਆਂ ਨੇ ਦੂਸਰੀਆਂ, ਕਿ ਇਹਨਾਂ ਦੇ ਵਿੱਚ ਲਾਈਫ ਜੈਕਟ ਵਗੈਰਾ ਹੋਵੇ। ਲੇਕਿਨ ਇੱਥੇ ਲਾਈਫ ਜੈਕਟ ਹੋਵੇ ਵੀ, ਇਹ ਜਿੰਨਾ ਪਾਣੀ ਤੇਜ਼ ਹੈ ਉਹਦੇ 'ਚ ਲਾਈਫ ਜੈਕਟ ਹੋਵੇ ਵੀ, ਤਾਂ ਉਹਨੇ ਜਿਸ ਤਰ੍ਹਾਂ ਪਟਕਾ ਕੇ ਤੁਹਾਨੂੰ ਕਿਸੇ ਪੱਥਰ ਨਾ ਮਾਰਨਾ, ਤੁਸੀਂ ਆਪੇ ਉੱਥੇ ਫਾਰਗ ਹੋ ਜਾਣਾ। ਲਾਈਫ ਜੈਕਟ ਨੇ ਤੁਹਾਨੂੰ ਉੱਥੇ ਨਹੀਂ ਬਚਾਉਣਾ। ਇਹ ਹਕੂਮਤਾਂ ਤੋਂ ਇਲਾਵਾ ਤੁਹਾਡੀਆਂ ਆਪਣੀਆਂ ਜ਼ਿੰਮੇਦਾਰੀਆਂ ਨੇ ਕਿ ਤੁਸੀਂ ਇਹੋ ਜਿਹੀ ਥਾਂ 'ਤੇ ਬਹਿਣ ਲੱਗੇ 100 ਵਾਰੀ ਸੋਚੋ ਵੀ ਇਹ ਐਡਵੈਂਚਰ ਕਰਨ ਲੱਗੇ ਹੋ, ਕਿਆ ਇਹਦੀ ਤੁਹਾਡੀ ਤਿਆਰੀ ਹੈ। ਜਿਹੜਾ ਤੁਹਾਨੂੰ ਐਡਵੈਂਚਰ ਕਰਵਾ ਰਿਹਾ ਉਹਦੀ ਕੋਈ ਤਿਆਰੀ ਹੈ ਵੀ ਅਗਰ ਕੋਈ ਕਸ਼ਤੀ ਉਲਟ ਗਈ ਤਾਂ ਫਿਰ ਕੀ ਕਰਨਾ। ਬਸ ਰੱਬ ਦੀ ਸਪੁਰਦ ਸਾਰੇ ਕੰਮ ਕਰੀ ਜਾ ਰਹੇ ਨੇ। ਅਤੇ ਅਕਸਰ ਉੱਥੇ ਅਸੀਂ ਹਰ ਹਫ਼ਤੇ ਹੀ ਉੱਥੋਂ ਕੋਈ ਨਾ ਕੋਈ ਲਾਸ਼ਾਂ ਜਿਹੜੀਆਂ ਨੇ, ਜਾਂ ਗੱਡੀ ਥੱਲੇ ਜਾ ਡਿੱਗਦੀ ਹੈ, ਅਤੇ ਜਾਂ ਕਸ਼ਤੀ ਉਲਟ ਜਾਂਦੀ ਹੈ, ਕੁਛ ਹੋਰ ਹੋ ਜਾਂਦਾ। ਅਤੇ ਥੋੜ੍ਹੀ ਜਿਹੀ ਮਿਹਰਬਾਨੀ ਕਰੋ, ਜਿਸ ਵੇਲੇ ਨਾਰਦਰਨ ਏਰੀਆਜ਼ ਜਾਂਦੇ ਹੋ ਬਿਲਕੁਲ ਕਰੋ ਆਪਣਾ ਐਡਵੈਂਚਰ। ਸਾਰਿਆਂ ਦਾ ਹੱਕ ਹੈ ਕਰਨਾ, ਇੰਜੋਏ ਕਰਨਾ ਸਭ ਦਾ ਹੱਕ ਹੈ, ਲੇਕਿਨ ਥੋੜ੍ਹਾ ਜਿਹਾ ਸੋਚ ਕੇ ਸਮਝ ਕੇ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖ ਕੇ ਵੀ ਇਹ ਕੀ ਕੰਮ ਕਰਨਾ। ਅਗਲੀ ਖਬਰ ਜਿਹੜੀ ਜੀ ਉਹ ਰੱਖਦੇ ਤੁਹਾਡੇ ਸਾਹਮਣੇ, ਜਿਹੜੀ ਮਰੀਅਮ ਔਰੰਗਜ਼ੇਬ ਸਾਹਿਬਾ ਨੇ, ਉਹਨਾਂ ਦੇ ਬਾਰੇ ਖਬਰ ਇਹ ਦਿੱਤੀ ਗਈ ਕਿ ਉਹ ਭੇਸ ਬਦਲ ਕੇ, ਪੰਜਾਬੀ 'ਚ ਉਹਨੂੰ ਭੇਸ ਵੀ ਆਖ ਦਿੰਦੇ ਨੇ, ਭੇਸ ਬਦਲ ਕੇ ਅਤੇ ਉਹ ਚਲੇ ਗਈਆਂ ਨੇ ਜਨਰਲ ਹਸਪਤਾਲ। ਜਨਰਲ ਹਸਪਤਾਲ ਹੈ ਲਾਹੌਰ ਦੇ ਵਿੱਚ, ਭੇਸ ਬਦਲ ਕੇ ਅਤੇ ਮਰੀਅਮ ਔਰੰਗਜ਼ੇਬ ਸਾਹਿਬਾ ਪਹੁੰਚ ਗਈਆਂ। ਅਤੇ ਉੱਥੇ ਜਾ ਕੇ ਅਤੇ ਉਹਨਾਂ ਨੇ ਜਿਹੜੀ ਸਹੂਲਤਾਂ ਨੇ ਉੱਥੋਂ ਦੀਆਂ, ਉਹਨਾਂ ਨੇ ਪਰਚੀ ਬਣਵਾਈ ਆਪਣੀ, ਅਤੇ ਸਹੂਲਤਾਂ ਉੱਥੇ ਚੈੱਕ ਕੀਤੀਆਂ ਵੀ ਸਾਰੀਆਂ ਠੀਕ ਨੇ। ਅੱਛਾ, ਇਹ ਚੰਗਾ ਭੇਸ ਬਦਲਿਆ ਕਿ ਕੈਮਰੇ ਵਾਲਾ ਨਾਲ ਹੈ, ਉਹ ਅੱਗੇ ਅੱਗੇ ਭੱਜ ਰਿਹਾ, ਅਤੇ 2 ਐਂਗਲ ਤੋਂ ਕੈਮਰੇ ਨਾਲ ਫਿਲਮ ਬਣ ਰਹੀ। ਹੁਣ ਅਗਰ ਤੁਸੀਂ ਆਪ ਹਿਸਾਬ ਲਾ ਲਓ ਕਿ ਕੋਈ ਬੰਦਾ ਵੀ ਕਿਸੇ ਹਸਪਤਾਲ 'ਚ ਦਾਖਲ ਹੁੰਦਾ ਹੈ, ਉਹਦੇ ਅੱਗੇ 2 ਬੰਦੇ ਪੁੱਠੇ ਭੱਜਦੇ ਹੋਏ, ਜਦੋਂ ਤੁਸੀਂ ਫਿਲਮ ਬਣਾਉਣੀ ਤਾਂ ਪੁੱਠੇ ਜਾਣਾ ਨਾ ਵਾਪਸ ਨੂੰ, ਉਹਦੇ ਅੱਗੇ ਅੱਗੇ, ਔਰ ਉਹ ਤੇਜ਼ ਵੀ ਚੱਲ ਰਹੀ ਹੈ। ਮਰੀਅਮ ਔਰੰਗਜ਼ੇਬ ਸਾਹਿਬਾ ਦੀ ਗੱਲ ਕਰ ਰਹੇ ਹਾਂ, ਉਹ ਤੇਜ਼ ਵੀ ਚੱਲ ਰਹੀ ਹੈ, ਅਤੇ ਉਹ ਭੱਜਦੇ ਹੀ ਜਾ ਰਹੇ ਹੋਣਗੇ ਮੁੰਡੇ ਜਿਹੜੇ 2 ਪਾਸਿਓਂ ਦੀ ਫਿਲਮ ਬਣਾ ਰਹੇ ਨੇ, ਕਿਉਂਕਿ ਕੈਮਰੇ ਵਾਲੇ ਨੂੰ ਤਾਂ ਅਸੀਂ ਨਾਲ ਲੈ ਗਏ। ਮੈਨੂੰ ਦੱਸੋ ਵੀ ਕਿਹੜਾ ਅਕਲ ਦਾ ਅੰਨਾ ਹੋਏਗਾ ਜਿਹਨੂੰ ਪਤਾ ਨਹੀਂ ਲੱਗੇਗਾ ਵੀ ਇਹ ਕੋਈ ਹਕੂਮਤੀ ਸ਼ਖਸੀਅਤ ਹੈ ਜਾਂ ਕੋਈ ਬੰਦਾ ਹੈ। ਚਲੋ ਜੀ ਛੱਡ ਦਿਓ ਹਕੂਮਤੀ ਸ਼ਖਸੀਅਤ ਨੂੰ, ਕੋਈ ਇਹ ਸੋਚੇਗਾ ਟਿਕਟੋਕਰ ਹੈ ਕੋਈ, ਜ਼ਰੂਰ ਅਲਰਟ 'ਤੇ ਹੋ ਜਾਣਗੇ ਨਾ ਲੋਕ। ਜਿਸ ਤਰ੍ਹਾਂ 2 ਕੈਮਰੇ ਤੁਹਾਡੇ ਅੱਗੇ ਅੱਗੇ ਭੱਜ ਰਹੇ ਹੋਣਗੇ, ਅਲਰਟ 'ਤੇ ਹੋ ਜਾਣਗੇ। ਹੁਣ ਫਿਰ ਤੁਸੀਂ ਸੋਚਿਆ ਵੀ ਇਹ ਫਿਰ ਮਾਮਲਾ ਹੈ ਕੀ ਹੈ।
ਇਹ ਮਰੀਮ ਔਰੰਗਜ਼ੇਬ ਸਾਹਿਬਾ ਨੇ ਆਪਣੇ ਆਪ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਨਾਲ ਕਿਤੇ ਕਨਫਿਊਜ਼ ਕਰ ਲਿਆ। ਇਸੇ ਲਈ ਉਸ ਜ਼ਮਾਨੇ ਦੀਆਂ ਜਿਹੜੀਆਂ ਫਿਲਮਾਂ ਨੇ ਹੁਣ ਚਲਾਉਣ ਦੀ ਕੋਸ਼ਿਸ਼ ਕਰਦੇ ਨੇ, ਭੇਸ ਬਦਲ ਕੇ, ਵੀ ਭੈਣ ਮੇਰੀਏ ਤੂੰ ਕੱਲਾ ਮੇਕਅਪ ਹੀ ਨਾ ਕਰ, ਉੱਥੇ ਚਾਂਗਰਾਂ ਨਿਕਲ ਜਾਣੀਆਂ ਕਿਸੇ ਦੀਆਂ, ਲੋਕਾਂ ਦੀਆਂ, ਉਹਨਾਂ ਨੂੰ ਪਤਾ ਨਹੀਂ ਲੱਗਣਾ ਵੀ ਤੂੰ ਹੈ ਕਿਹੜੀ ਹੈ, ਤੈਨੂੰ ਭੇਸ ਬਦਲਣ ਦੀ ਭੈਣ ਮੇਰੀਏ ਕੀ ਲੋੜ ਹੈ। ਤੂੰ ਇਹ ਬਾਜੀ ਮਰੀਮ ਦੇ ਦਿੱਤੇ ਕੱਪੜੇ ਨਾ ਪਾ, ਜਿਹੜੇ ਅਸਲ ਕੱਪੜੇ ਨੇ ਉਹ ਪਾ, ਅਤੇ ਮੇਕਅਪ ਨਾ ਕਰ। ਯਕੀਨ ਕਰ ਵੀ ਜੇ ਉੱਥੇ ਉਹਨਾਂ ਤੈਨੂੰ ਨਾ ਫੜਾਇਆ ਵੀ ਬੀਬੀ ਇਹ ਫਰਸ਼ ਕਿਹਨੇ ਸਾਫ਼ ਕਰਨਾ ਹੈ, ਇਹ ਫਰਸ਼ ਸਾਫ਼ ਕਰ, ਇੱਥੇ ਕਿਤੇ ਫਿਰਨ ਨਹੀਂ ਆਪਣਾ ਕੰਮ ਛੱਡ ਕੇ, ਜੇ ਉਹਨਾਂ ਇਹ ਨਾ ਕੀਤਾ ਮਾਜ਼ਰਤ ਦੇ ਨਾਲ ਭੈਣ ਮੇਰੀ ਹੈ ਤੇ ਗੱਲ ਕਰੀ ਵੀ ਤੈਨੂੰ ਭੇਸ ਬਦਲਣ ਦੀ ਭੈਣ ਮੇਰੀ ਕੀ ਲੋੜ ਹੈ। ਤੁਸੀਂ ਕੋਈ ਬੇਨਜ਼ੀਰ ਭੁੱਟੋ ਵੀ ਤੁਹਾਨੂੰ ਹਰ ਥਾਂ 'ਤੇ ਲੋਕਾਂ ਨੇ ਪਛਾਣ ਲੈਣਾ, ਕੋਈ ਖੁਦਾ ਦਾ ਖੌਫ ਕਰੋ। ਮਤਲਬ ਲੋਕਾਂ ਨੂੰ ਆਪਣੇ ਬਾਰੇ ਮੁਗਾਲਤਾ ਵੀ ਇੰਨਾ ਕੁ ਜਾਂਦਾ ਹੈ ਕਿ ਤੋਬਾ, ਖੁਦਾ ਦੀ ਪਨਾਹ ਹੈ। ਉਹ ਮਾਸਕ ਮੂੰਹ 'ਤੇ ਲਾਇਆ, ਅੱਗੇ 2 ਕੈਮਰੇ ਭੱਜਣ ਡਏ ਨੇ ਜੀ, ਭੇਸ ਬਦਲ ਪਏ। ਕਿਹੜਾ ਭੇਸ ਬਦਲਿਆ ਤੁਸੀਂ? ਕਿਹੜੀ ਤੁਸੀਂ ਉੱਤੇ ਹੀਰ ਸਿਆਲ ਬਣ ਕੇ ਚਲੇ ਗਏ ਹੋ, ਜਾਂ ਤੁਸੀਂ ਕੋਈ ਹੋਰ ਭੇਸ ਬਦਲ ਲਿਆ, ਕੋਈ ਦਾੜੀ ਲਾ ਲਈ ਮੂੰਹ ਦੇ ਉੱਤੇ, ਕੋਈ ਹੋਰ ਸ਼ੈ ਲਾ ਲਈ। ਬਸ ਬੀਬੀ ਭੈਣ ਉੱਥੇ ਮੇਕਅਪ ਨਾ ਕਰੋ ਅਤੇ ਯਕੀਨ ਕਰੋ ਤੁਹਾਡੇ ਆਪਣੇ ਜਾਣਿਆਂ ਤੁਹਾਨੂੰ ਨਹੀਂ ਪਛਾਣਨਾ, ਉਹਨਾਂ ਦੀਆਂ ਚਾਂਗਰਾਂ ਨਿਕਲ ਜਾਣੀਆਂ ਨੇ। ਅਤੇ ਇਸ ਲਈ ਇਹ ਜਿਹੜੀਆਂ ਨਵੀਆਂ ਫਿਲਮਾਂ ਇਹ ਚਲਾਉਂਦੇ ਨੇ, ਅੱਗੇ ਕੈਮਰਿਆਂ ਵਾਲੇ ਭੱਜਦੇ ਨੇ। ਅੱਛਾ ਜੀ, ਅੱਗੋਂ ਨਵਾਜ਼ ਸ਼ਰੀਫ ਨੇ ਸਿਰ 'ਤੇ ਕਫਨ ਬੰਨ੍ਹ ਲਿਆ। ਇਹ ਹੁਣ ਦੀ ਖਬਰ ਨਹੀਂ, ਇਹ ਥੋੜ੍ਹੀ ਦੇਰ ਪਹਿਲੇ ਦੀ BBC ਨੇ ਖਬਰ ਰਨ ਕੀਤੀ ਹੈ ਕਿ ਨਵਾਜ਼ ਸ਼ਰੀਫ ਨੇ ਸਿਰ 'ਤੇ ਕਫਨ ਬੰਨ੍ਹ ਲਿਆ। ਤਾਰਕ ਮਤੀਨ ਸਾਹਿਬ ਨੇ ਕਿਹਾ ਕਿ ਅਗਲਿਆਂ ਨੇ ਕਫਨ ਦੇ ਕੱਪੜੇ ਦੇ ਨਾਲ ਪਹਿਲਾਂ ਸ਼ਲਵਾਰ ਸੀਤੀ, ਫਿਰ ਉਹਦੇ 'ਚ ਲਾਸਟਿਕ ਪਾਈ, ਅਤੇ ਲਾਸਟਿਕ ਵਾਲੀ ਸ਼ਲਵਾਰ ਇਹਨਾਂ ਨੂੰ ਪਵਾਤੀ, ਮਤਲਬ ਫਾਰਮ 47 ਵਾਲੀ। ਉਹਦਾ ਸਿਰ 'ਤੇ ਕਫਨ ਬੰਨਿਆ ਸੀ, ਉਹ ਹੀ ਕੱਪੜਾ ਲਾਹ ਕੇ ਉਹਨਾਂ ਨੇ ਲਾਸਟਿਕ ਵਾਲੀ ਸ਼ਲਵਾਰ ਬਣਾ ਕੇ ਉਹਦੀ 'ਤੇ ਪਾ ਦਿੱਤੀ ਹੈ। ਅਤੇ ਹੁਣ ਮੀਆਂ ਸਾਹਿਬ ਜਿਹੜੇ ਨਾ, ਉਹ ਜਿਵੇਂ ਛੋਟੇ ਨਿਆਣੇ ਜਿਹਨਾਂ ਦੀ ਲਾਸਟਿਕ ਢਿੱਲੀ ਹੁੰਦੀ ਹੈ, ਅਤੇ ਉਹ ਜਦੋਂ ਭੱਜਦੇ ਨੇ ਅਤੇ ਇੱਕ ਹੱਥ ਉਹਨਾਂ ਨੇ ਸੁੱਥਣ 'ਤੇ ਰੱਖਿਆ ਹੁੰਦਾ, ਸ਼ਲਵਾਰ 'ਤੇ ਰੱਖਿਆ ਹੁੰਦਾ, ਕਿਉਂਕਿ ਉਹਨੂੰ ਨਾ ਫੜਨ 'ਤੇ ਸੁੱਥਣ ਡਿੱਗ ਪੈਂਦੀ। ਕਈ ਵਾਰੀ ਤਾਂ ਮਾਵਾਂ ਜਾਣ ਕੇ ਲਾਸਟਿਕ ਢਿੱਲੀ ਕਰ ਦਿੰਦੀਆਂ ਨੇ, ਜਿਹੜੇ ਨਿਆਣੇ ਮੂੰਹ 'ਚ ਗੂਠਾ ਲੈਂਦੇ ਨੇ, ਉਹਨਾਂ ਦਾ ਗੂਠਾ ਛਡਾਉਣ ਨੂੰ ਵੀ ਆਪੇ ਹੀ ਸੁੱਥਣ ਫੜੀ ਰੱਖੇਗਾ ਥੱਲੇ। ਅਗਰ ਦੋਵੇਂ ਹੱਥ ਖਾਲੀ ਹੋਏ ਅਤੇ ਇੱਕ ਮੂੰਹ 'ਚ ਰੱਖ ਕੇ ਭੱਜੇਗਾ, ਅਤੇ ਉਹ ਫਿਰ ਮਾਵਾਂ ਜਿਹੜੀਆਂ ਨੇ ਉਹ ਸੁੱਥਣ ਹੀ ਉਹਦੀ ਲਾਸਟਿਕ ਢਿੱਲੀ ਕਰ ਦਿੰਦੀਆਂ ਨੇ ਵੀ ਆਪੇ ਹੀ ਸੁੱਥਣ ਨੂੰ ਸਾਂਭਦਾ ਰਹੇ ਅਤੇ ਨਾ ਮੂੰਹ 'ਚ ਗੂਠਾ ਪਾਏਗਾ। ਇਹ ਫੀਲਡ ਮਾਰਸ਼ਲ ਸਾਹਿਬ ਨੇ ਵੀ ਨਵਾਜ਼ ਸ਼ਰੀਫ ਦਾ ਇਹੀ ਇਲਾਜ ਕੀਤਾ ਹੈ ਵੀ ਉਹਨਾਂ ਇਹਨਾਂ ਦੀ ਲਾਸਟਿਕ ਢਿੱਲੀ ਕੀਤੀ ਹੈ ਫਾਰਮ 47 ਵਾਲੀ, ਕਿ ਇਹ ਸਾਡੇ ਖਿਲਾਫ ਜੋ ਇਹਨਾਂ ਨੇ ਕੋਈ ਨਾ ਕੋਈ ਕੰਮ ਕਰਨਾ ਸੀ, ਇਹਨਾਂ ਦੀ ਲਾਸਟਿਕ ਢਿੱਲੀ ਕਰ ਦਿਓ, ਆਪਣੀ ਸੁੱਥਣ ਸਾਂਭਦੇ ਫਿਰਨ ਨਵਾਜ਼ ਸ਼ਰੀਫ ਸਾਹਿਬ, ਤਾਂ ਕਿ ਸਾਡੇ ਖਿਲਾਫ ਕੋਈ ਕਾਰਵਾਈ ਨਾ ਕਰਨ। ਖੈਰ, ਇਹ ਜਿਹੜੀ ਸਿਰ 'ਤੇ ਕਫਨ ਬੰਨਿਆ ਸੀ, ਇਹ ਤੁਹਾਡੇ ਸਾਹਮਣੇ ਅਸੀਂ ਰੱਖ ਦਿੱਤਾ। ਅੱਛਾ ਜੀ, ਹੁਣ ਅੱਗੋਂ ਖੰਡ, ਚੀਨੀ। ਖੰਡ 195 ਰੁਪਏ ਕਿਲੋ ਹੋ ਗਈ ਜੀ। ਇਹ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਸ਼ਹਿਬਾਜ਼ ਸ਼ਰੀਫ ਨੇ, ਇਹਨਾਂ ਦੇ ਤੁਹਾਨੂੰ ਪਤਾ ਪੁੱਤਰਾਂ ਦੀਆਂ ਵੀ ਸ਼ੂਗਰ ਮਿੱਲਾਂ ਨੇ, ਇਹਨਾਂ ਸਾਰਿਆਂ ਨਾਲ ਰਲ ਕੇ ਪਹਿਲਾਂ ਚੀਨੀ ਨੂੰ ਬਾਹਰ ਭੇਜਿਆ, ਚੀਨੀ ਐਕਸਪੋਰਟ ਕਰਨ ਦੀ ਇਜਾਜ਼ਤ ਦਿੱਤੀ। ਕੋਈ ਮੇਰਾ ਖਿਆਲ ਹੈ ਕੋਈ 7.5 ਲੱਖ ਟਨ ਜਿਹੜੀ ਉਹ ਚੀਨੀ ਬਾਹਰ ਘੱਲੀ, ਔਰ ਉਸ ਵੇਲੇ ਆਖਿਆ ਵੀ ਚੀਨੀ ਮੁਲਕ 'ਚ ਵਾਫਰ ਹੈ, ਘਟੇਗੀ ਨਹੀਂ। ਜਿਸ ਵੇਲੇ ਭੇਜ ਦਿੱਤੀ, ਆਪਣੀਆਂ ਮਿੱਲਾਂ ਨੂੰ ਫਾਇਦੇ ਦਿਵਾਤੇ ਸਾਰੇ। ਹੁਣ 5 ਲੱਖ ਟਨ ਚੀਨੀ ਬਾਹਰੋਂ ਮੰਗਵਾ ਰਹੇ ਨੇ। ਹੁਣ ਇਸ ਤੋਂ ਵੱਡੀ ਕਰਪਸ਼ਨ ਦੇ ਸਕੈਂਡਲ ਹੋਰ ਤਾਂ ਨਹੀਂ ਕੋਈ ਹੋ ਸਕਦੇ। ਲੇਕਿਨ ਇਸ ਵੇਲੇ ਨਾ ਅਨਸਾਰ ਅਬਾਸੀ ਸਾਹਿਬ ਜਿਹੜੇ ਮੁਨਾਫਕ ਨੇ ਉਹ ਕੋਈ ਸਕੈਂਡਲ ਕਰਨਗੇ, ਨਾ ਕੋਈ ਹੋਰ ਕਰੇਗਾ, ਸਾਰੇ ਚੁੱਪ ਰਹਿਣਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਵੀ ਖਵਾਜਾ ਆਸਿਫ ਸਾਹਿਬ ਨੇ ਤੁਹਾਨੂੰ ਪਤਾ ਵੀ ਹੁਣੇ ਹੀ ਆਖਿਆ ਵੀ ਅਸੀਂ ਜਿਹੜੇ ਉਹ ਹਾਈਬ੍ਰਿਡ ਨਿਜ਼ਾਮ 'ਚ ਰਹਿੰਦੇ ਹਾਂ, ਔਰ ਬੜਾ ਉਹਨਾਂ ਨੇ ਇਹਦਾ ਚਾਅ ਲਾਡ ਕੀਤਾ ਇਸ ਗੱਲ ਦਾ। ਮਤੀਉੱਲਾ ਜਾਨ ਸਾਹਿਬ ਨੇ ਕਿਹਾ ਵੀ ਹਾਈਬ੍ਰਿਡ ਨਿਜ਼ਾਮ ਦੀ ਮਿਸਾਲ ਇਹੀ ਹੈ ਜਿਵੇਂ ਮਗਰਬੀ ਮਾਸ਼ਰੇ 'ਚ ਲੋਕ ਨਿਕਾਹ ਤੋਂ ਬਗੈਰ ਇੱਕ ਛੱਤ ਤਲੇ ਇੱਕ ਰਿਲੇਸ਼ਨਸ਼ਿਪ 'ਚ ਰਹਿੰਦੇ ਨੇ, ਲਿਵ ਇਨ ਰਿਲੇਸ਼ਨਸ਼ਿਪ ਉਹਨੂੰ ਆਉਂਦੇ ਨੇ। ਬਿਲਕੁਲ ਉਹਨਾਂ ਆਖਿਆ ਇਸੇ ਤਰੀਕੇ ਨਾਲ ਇਹ ਹਾਈਬ੍ਰਿਡ ਨਿਜ਼ਾਮ ਦੇ ਵਿੱਚ ਇਹ ਦੋਵੇਂ ਧਿਰ ਰਹਿ ਰਹੇ ਨੇ। ਹੁਣ ਮੇਰਾ ਤਾਂ ਨਿਕਾਹ ਤੋਂ ਬਗੈਰ ਇਹ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਮਤੀਉੱਲਾ ਜਾਨ ਸਾਹਿਬ ਨੇ, ਮੇਰਾ ਮਤਲਬ ਗਵਰਨਮੈਂਟ ਹਕੂਮਤਾਂ ਤਾਂ 2 ਹੀ ਨੇ ਨਾ, ਇੱਕ ਫੀਲਡ ਮਾਰਸ਼ਲ ਸਾਹਿਬ ਦੇ ਕੋਲ ਹਕੂਮਤ ਹੈ, ਇੱਕ ਸ਼ਹਿਬਾਜ਼ ਸ਼ਰੀਫ ਸਾਹਿਬ ਕੋਲ ਹੈ, ਫਿਰ ਫੀਲਡ ਮਾਰਸ਼ਲ ਸਾਹਿਬ ਕੋਲ ਹੈ ਅਤੇ ਮਰੀਮ ਨਵਾਜ਼ ਸਾਹਿਬਾ ਕੋਲ ਹੈ। ਹੁਣ ਪਤਾ ਨਹੀਂ ਜਿਹੜੇ ਮਤੀਉੱਲਾ ਜਾਨ ਸਾਹਿਬ ਪੂਰੀ ਹਕੂਮਤ ਦੀ ਗੱਲ ਕਰਨ ਡਏ ਨੇ ਕਿ ਬਗੈਰ ਨਿਕਾਹ ਤੋਂ ਹੀ ਰਹਿ ਰਹੇ ਨੇ, ਜਾਂ ਮੇਰਾ ਮਤਲਬ ਸਿਰਫ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਗੱਲ ਕਰਨ ਡਏ ਨੇ, ਇਹ ਮੈਨੂੰ ਨਹੀਂ ਪਤਾ। ਤੁਸੀਂ ਸਮਝਣਾ, ਮਤੀਉੱਲਾ ਜਾਨ ਸਾਹਿਬ ਨੇ ਵੀ ਦੂਰ ਦੀਆਂ ਗੱਲਾਂ ਕਰ ਛੱਡੀਆਂ ਨੇ, ਮੈਨੂੰ ਨਹੀਂ ਪਤਾ। ਲੇਕਿਨ ਮੈਂ ਇੱਕ ਗੱਲ ਜ਼ਰੂਰ ਕਰਾਂਗਾ ਕਿ ਜਿਹੜੇ ਖਵਾਜਾ ਆਸਿਫ ਸਾਹਿਬ ਨੇ ਨਾ, ਇਹਨਾਂ ਨੂੰ ਪਤਾ ਹੈ ਵੀ ਸਾਡੀ ਕੌਮ ਤਮਾਸ਼ਬੀਨ ਹੈ, ਤੱਤੇ ਜੁਮਲੇ ਬੋਲ ਕੇ ਖੁਸ਼ ਹੁੰਦੇ ਨੇ। ਹੁਣ ਇਹ ਜਿਹੜੇ ਸਾਡੇ ਹਾਸ਼ਮੀ ਸਾਹਿਬ ਨੇ ਮੁਲਤਾਨ ਤੋਂ, ਉਹਨਾਂ ਨੇ ਵੀ ਇਸ ਗੱਲ ਦਾ ਟਵੀਟ ਕੀਤਾ, ਉਹਨਾਂ ਵੀ ਦੱਸਿਆ ਵੀ ਇਹ ਕੋਈ ਖਵਾਜਾ ਸਾਹਿਬ ਨੇ ਨਵਾਂ ਕੰਮ ਤਾਂ ਨਹੀਂ ਕੀਤਾ, ਇਹਨਾਂ ਦੇ ਪਿਓ ਨੇ ਵੀ ਇਹੀ ਕੰਮ ਕੀਤਾ ਸੀ, ਖਵਾਜਾ ਸਫਦਰ ਸਾਹਿਬ ਨੇ। ਉਹ ਵੀ ਬਿਲਕੁਲ ਇਸੇ ਤਰੀਕੇ ਨਾਲ ਉਸ ਵੇਲੇ ਦੇ ਡਿਕਟੇਟਰ ਜ਼ਿਆਉਲ ਹਕ ਦੇ ਨਾਲ ਸਨ। ਉਹਨਾਂ ਦੀ ਜਿਹੜੀ ਕਿਚਨ ਕੈਬਨਿਟ ਸੀ, ਮਜਲਿਸ ਸ਼ੂਰਾ ਸੀ, ਉਹਦੇ ਉਹ ਹੈੱਡ ਬਣੇ ਸਨ। ਅੱਛਾ, ਉਸ ਤੋਂ ਬਾਅਦ ਜਿਸ ਵੇਲੇ ਉਹ ਜ਼ਮਾਨੇ 'ਚ ਜ਼ਰਾ ਰੁਸਵਾ ਹੋ ਗਿਆ ਕੌਨਸੈਪਟ ਸਾਰਾ, ਡਿਕਟੇਟਰ ਨਾਲ ਕੰਮ ਕਰਨ ਵਾਲਾ, ਥੋੜ੍ਹਾ ਜਿਹਾ ਲੋਕਾਂ ਨੂੰ ਹੋਸ਼ ਆਈ, ਅਤੇ ਇਹ ਖਵਾਜਾ ਸਾਹਿਬ ਨੇ ਹਾਮਿਦ ਮੀਰ ਦੇ ਸ਼ੋਅ 'ਤੇ ਬਹਿ ਕੇ ਆਪਣੇ ਵਾਲਿਦ ਸਾਹਿਬ ਦੇ ਕਾਰਨਾਮਿਆਂ 'ਤੇ ਮਾਫੀ ਮੰਗੀ ਸੀ। ਇਹਨਾਂ ਆਖਿਆ ਸੀ ਮੇਰੇ ਵਾਲਿਦ ਸਾਹਿਬ ਨੇ ਠੀਕ ਕੰਮ ਨਹੀਂ ਕੀਤੇ, ਮੈਂ ਮਾਫੀ ਮੰਗਦਾ।
ਹੁਣ ਅਗਰ ਤੇ ਇਹਨਾਂ ਨੇ ਅੰਦਰੋਂ ਸੋਚ ਸਮਝ ਕੇ ਮਾਫੀ ਮੰਗੀ ਹੁੰਦੀ ਤੇ ਆਪ ਉਹ ਕਰਤੂਤ ਨਾ ਕਰਦੇ। ਲੇਕਿਨ ਹੁਣ ਆਪ ਉਹੀ ਕੰਮ ਕਰ ਰਹੇ ਨੇ ਜਿਹੜੇ ਇਹਨਾਂ ਦੇ ਵਾਲਦ ਸਾਹਿਬ ਨੇ ਕੀਤੀ ਸੀ ਔਰ ਉਹਦੇ 'ਤੇ ਮਾਫੀਆਂ ਮੰਗਦੇ ਸਨ। ਫਿਰ ਤੁਸੀਂ ਸੋਚੋਗੇ ਵੀ ਉਦੋਂ ਮਾਫੀ ਕਿਉਂ ਮੰਗੀ ਸੀ? ਇਹ ਫੈਸ਼ਨ ਹੈ। ਇਹਨਾਂ ਨੂੰ ਸਿਰਫ ਔਰ ਸਿਰਫ ਬੇਵਕੂਫ ਬਣਾਉਣਾ ਆਵਾਮ ਨੂੰ, ਜਿਸ ਵੇਲੇ ਜਿਹੜੀ ਗੱਲ 'ਤੇ ਬਣ ਜਾਏ। ਅਮਰੀਕਾ ਜਾ ਕੇ ਕਹਿੰਦੇ ਨੇ ਵੀ ਇਮਰਾਨ ਖਾਨ ਬਹੁਤ ਕੱਟਰ ਮੁਸਲਮਾਨ ਹੈ ਅਤੇ ਅਸੀਂ ਬੜੇ ਢਿੱਲੇ ਢਾਲੇ ਮੁਸਲਮਾਨ ਹਾਂ, ਅਸੀਂ ਲਿਬਰਲ ਹਾਂ ਅਤੇ ਉਹ ਕੱਟਰ ਮੁਸਲਿਮ ਹੈ। ਅਤੇ ਪਾਕਿਸਤਾਨ ਆ ਕੇ ਕਹਿੰਦੇ ਨੇ ਕਿ ਉਹ ਯਹੂਦੀ ਏਜੰਟ ਹੈ ਅਤੇ ਅਸੀਂ ਇਸਲਾਮ ਦੇ ਮੁਹਾਫਿਜ਼ ਹਾਂ। ਜਿਸ ਤਰ੍ਹਾਂ ਉੱਥੇ ਦੋਵੇਂ ਪਾਸੇ ਫਰਕ ਚੂਨਾ ਵੇਚਦੇ ਨੇ, ਉਸੇ ਤਰ੍ਹਾਂ ਉਸ ਵੇਲੇ ਇਹਨਾਂ ਨੂੰ ਪਤਾ ਸੀ ਜਦੋਂ ਹਾਮਿਦ ਮੀਰ ਸਾਹਿਬ ਦੇ ਸ਼ੋਅ 'ਤੇ ਬੈਠੇ ਸਨ ਕਿ ਹੁਣ ਲੋਕ ਨਫ਼ਰਤ ਕਰਦੇ ਨੇ ਸਾਰੀ ਗੱਲ ਨਾਲ, ਅਤੇ ਉੱਥੇ ਆ ਕੇ ਜੀ ਮੈਂ ਵਾਲਦ ਸਾਹਿਬ ਦੇ ਕੰਮਾਂ ਦੇ ਉੱਤੇ ਮਾਫੀ ਮੰਗਣਾ ਅਤੇ ਹੁਣ ਉਹ ਹੀ ਕਰਤੂਤ ਆਪ ਕਰਨ ਰਹੇ ਨੇ। ਇਹਨਾਂ ਨੂੰ ਨਾ ਕੋਈ ਸ਼ਰਮ ਹੈ ਨਾ ਲਿਹਾਜ਼ ਹੈ, ਨਸਲ ਦਰ ਨਸਲ ਗੁਲਾਮ ਨੇ, ਲੇਲੇ ਨੇ। ਅਤੇ ਮੈਂ ਇਹੀ ਕਹਿ ਸਕਦਾ, ਹੋਰ ਇਹਦੇ ਵਿੱਚ ਕਹਿਣ ਵਾਲੀ ਗੱਲ ਕੋਈ ਜਿਹੜੀ ਹੈ ਉਹ ਹੈ ਨਹੀਂ। ਬਹਰਹਾਲ ਮੈਨੂੰ ਇੱਥੋਂ ਦਿਓ ਇਜਾਜ਼ਤ, ਅਤੇ ਗੱਲਾਂ ਹੋਰ ਵੀ ਸਨ ਪਰ ਟਾਈਮ ਵੇਲਾ ਵਾਹਵਾ ਹੋ ਗਿਆ। ਮੈਨੂੰ ਇਜਾਜ਼ਤ ਦਿਓ ਤੇ ਰੱਬ ਰੱਖਾ।